ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਆਪਾਂ ਜਿੰਨੇ ਵੀ ਸਰੋਤੇ ਆ, ਪਲੀਜ਼ ਇਹ ਨਾ ਲੈ ਲਿਓ ਵੀ ਅਸੀਂ ਤੁਹਾਨੂੰ ਡਰਾ ਰਹੇ ਹਾਂ, ਕਿਉਂਕਿ ਬਹੁਤ ਵਾਰ ਆਪਣੇ ਸਰੋਤੇ ਕਹਿਣ ਲੱਗ ਪੈਂਦੇ ਵੀ ਪੰਜਾਬੀ ਰੇਡੀਓ USA ਵਾਲੇ ਡਰਾਉਂਦੇ ਬਹੁਤ ਆ, ਕਰੋਨਾ ਦੇ ਦੌਰਾਨ ਵੀ। ਸੋ ਆਪਾਂ ਜਿਹੜੀ ਸੱਚੀ ਖਬਰ ਹੁੰਦੀ ਆ ਨਾ, ਉਹ ਕੋਸ਼ਿਸ਼ ਕਰੀਦੀ ਆ ਸਾਰਿਆਂ ਨਾਲ ਸਾਂਝੀ ਕਰ ਲਈਏ। ਕਈ ਵਾਰੀ ਬੰਦੇ ਨੂੰ ਜਿਹੜੇ ਸੱਚ ਪਤਾ ਲੱਗਦਾ ਨਾ, ਫਿਰ ਉਹ ਕਹਿੰਦਾ ਵੀ ਨਹੀਂ ਯਾਰ, ਇਹ ਤਾਂ ਐਵੇਂ ਮਰੀ ਜਾਂਦੇ, ਨਹੀਂ ਇਹ ਸੱਚ ਨਹੀਂ ਹੈਗਾ। ਸੋ ਆਪਾਂ ਪਹਿਲੀ ਖਬਰ ਜਿਹੜੀ ਆ ਟਰੱਕਿੰਗ ਇੰਡਸਟਰੀ ਲਈ ਬਹੁਤ ਮਾੜੀ ਆ, ਉਹ ਸਾਂਝੀ ਕਰਨ ਜਾ ਰਹੇ ਆ ਅੱਜ। ਫਰੇਟ ਵੇਵਸ ਨੇ ਇਹ ਕਿਹਾ ਆ ਵੀ ਸਨ 2019 ਚ ਜਿਹੜਾ ਟਰੱਕਿੰਗ ਇੰਡਸਟਰੀ ਚ ਬਲੱਡ ਬਾਥ ਆਇਆ ਸੀ, ਹੁਣ ਜਿਹੜਾ ਬਲੱਡ ਬਾਥ ਆ ਰਿਹਾ ਉਹਦੇ ਨਾਲੋਂ ਵੀ ਵਰਸਟ ਹੋਊਗਾ। ਤੇ ਕਾਰਨ ਕੀ ਆ? ਕਹਿੰਦੇ ਪਈ ਨਵੇਂ ਜਿਹੜੇ ਰਜਿਸਟ੍ਰੇਸ਼ਨ ਆ, ਨਵੇਂ ਟਰੱਕਿੰਗ ਇੰਡਸਟਰੀ ਚ ਲੋਕ ਆ ਰਹੇ, ਬਹੁਤ ਵੱਡੀ ਗਿਣਤੀ ਚ ਆ ਰਹੇ ਆ, ਪਰ ਹੁਣ ਸਾਰਾ ਕੁਝ ਚੇਂਜ ਹੋਣ ਜਾ ਰਿਹਾ। ਇਕੱਲੇ ਪਿਛਲੇ ਮਹੀਨੇ ਚ ਹੀ 20,166 ਨਵੇਂ ਰਜਿਸਟਰਡ ਹੋਏ ਆ ਟਰੱਕਿੰਗ ਇੰਡਸਟਰੀ ਦੇ ਵਿੱਚ। ਪਰ ਜਿੱਦਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਆ, ਇਸ ਸਾਲ ਦੇ ਅਖੀਰ ਤੱਕ ਟਰੱਕਿੰਗ ਇੰਡਸਟਰੀ ਤੇ ਬਹੁਤ ਬੁਰਾ ਅਸਰ ਪਊਗਾ ਤੇ ਬੈਂਕਰਪਸੀਆਂ ਬਹੁਤ ਹੋਣਗੀਆਂ। ਸੋ ਰਮਨ ਜੀ, ਇਹਦੇ ਬਾਰੇ ਥੋੜੀ ਅਪਡੇਟ ਕਰ ਦਿਓ। ਬਿਲਕੁਲ ਹਰਜੋਤ ਭਾਜੀ, ਆਪਾਂ ਆਲਮੋਸਟ ਪਿਛਲਾ ਸਾਰਾ ਸਾਲ ਹੀ ਇਹ ਗੱਲ ਕਹਿੰਦੇ ਰਹੇ ਆ ਕਿ ਜਿਹੜੇ ਰੇਟਸ ਹੈਗੇ ਆ, ਇਹ ਇੱਕ ਜਦੋਂ ਡਿਮਾਂਡ, ਕਿਉਂਕਿ ਕੋਵਿਡ ਕਰਕੇ ਡਿਮਾਂਡ ਸੀਗੀ, ਔਰ ਡਿਮਾਂਡ ਜਿਹੜੀ ਸੀਗੀ ਉਹ ਬੇਤਹਾਸ਼ਾ ਵੱਧ ਗਈ ਸੀ। ਔਰ ਉਸੇ ਦਰਮਿਆਨ ਹੀ ਹਰ ਇੱਕ ਇਨਸਾਨ, ਹਰ ਇੱਕ ਬੰਦਾ ਇਹ ਸੋਚਦਾ ਸੀਗਾ ਕਿ ਸ਼ਾਇਦ ਟਰੱਕਿੰਗ ਹਮੇਸ਼ਾ ਹੀ ਮਤਲਬ ਕਿ ਜਹਾਜ਼ ਤੇ ਬੈਠਦੀ ਆ, ਇਹ ਰਾਕਟ ਤੇ ਆ। ਮਤਲਬ ਕਿ ਜਹਾਜ਼ ਨੋਰਮਲ ਜਹਾਜ਼ ਚੜ੍ਹਦਾ ਤੇ ਉਤਰਦਾ ਹੈ, ਪਰ ਇਹ ਰਾਕਟ ਸਮਝ ਕੇ ਸਾਰੇ ਬੰਦੇ ਚੜ੍ਹ ਗਏ ਸੀਗੇ ਵੀ ਇਹ ਬਸ ਉੱਪਰ ਨੂੰ ਹੀ ਜਾਣਾ ਹੈ। ਸੋ ਇਹ ਜਿਹੜੀ ਚੀਜ਼ ਆ, ਇਹ ਆਪਾਂ ਆਬਵੀਅਸਲੀ ਵਾਰਨ ਕਰਦੇ ਆਏ ਸੀ ਬੜੇ ਚਿਰ ਤੋਂ ਕਿ ਇਹ ਚੀਜ਼ ਹੋਣੀ ਆ। ਸੋ ਹੁਣ ਜਿਹੜਾ ਸਪਾਟ ਰੇਟ ਹੈਗਾ ਆ, ਔਰ ਖਾਸ ਕਰਕੇ ਜਿਹੜਾ ਬ੍ਰੋਕਰ ਹੈਗਾ, ਬ੍ਰੋਕਰ ਨੇ ਜਿਹਨੇ ਲਾਸਟ ਈਅਰ ਬਹੁਤ ਜ਼ਿਆਦਾ ਲੂਜ਼ ਕੀਤਾ ਹੈਗਾ, ਜਿਹੜੀਆਂ ਬ੍ਰੋਕਰੇਜ ਕੰਪਨੀਆਂ ਹੈਗੀਆਂ, ਉਹਨਾਂ ਨੇ ਲਾਸਟ ਈਅਰ ਪ੍ਰੀਟੀ ਮਚ ਨਾ, ਜਾਂ ਤਾਂ ਉਹਨਾਂ ਨੇ ਪੈਸਾ ਬਣਾਇਆ ਨਹੀਂ ਜਾਂ ਉਹਨਾਂ ਨੇ ਲੂਜ਼ ਕੀਤਾ ਹੈ। ਸੋ ਉਹ ਜਿਹੜੀਆਂ ਕੰਪਨੀਆਂ ਹੈਗੀਆਂ ਹੁਣ ਉਹ ਵੀ ਇਸ ਵੇਲੇ ਜਿਹੜਾ ਆਪਣਾ ਜਿਹੜਾ ਉਹ ਘਾਟਾ ਹੈਗਾ ਉਹ ਪੂਰਾ ਕਰਨ 'ਚ ਲੱਗੀਆਂ ਹੋਈਆਂ। ਕਈ ਫੈਕਟਰ ਇਕੱਠੇ ਹੋ ਗਏ ਆ। ਇੱਕ ਬ੍ਰੋਕਰੇਜ ਸਾਰੀਆਂ ਟਾਈਟ ਉਹਨਾਂ ਨੇ ਕਰ ਦਿੱਤਾ ਹੈਗਾ। ਸਪਲਾਈ ਜਿਹੜੀ ਆ, ਫਰੇਟ ਦੀ ਸਪਲਾਈ ਜਿਹੜੀ ਆ ਉਹ ਘੱਟ ਗਈ ਹੈਗੀ ਆ। ਉਸ ਤੋਂ ਬਾਅਦ ਥਰਡ ਫੈਕਟਰ ਹੈਗਾ ਕਿ ਡੀਜ਼ਲ ਦੀ ਪ੍ਰਾਈਸ ਵੱਧ ਗਈ ਆ। ਸੋ ਇਹ ਸਾਰੇ ਫੈਕਟਰ ਜਿਹੜੇ ਆ ਇਕੱਠੇ ਹੋ ਕੇ ਤੇ ਟਰੱਕਿੰਗ ਦੇ ਉੱਤੇ ਇੱਕ ਹਿਸਾਬ ਦਾ ਇਹ ਜਿਹੜੇ ਬੱਦਲ ਆ, ਉਹ ਆਪਾਂ ਸੋਚਦੇ ਸੀ ਸ਼ਾਇਦ ਇਸ ਸਾਲ ਦੇ ਐਂਡ ਤੱਕ ਕੰਮ ਠੀਕ ਚੱਲਦਾ ਰਹੂਗਾ, ਪਰ ਜਿਸ ਹਿਸਾਬ ਦੇ ਨਾਲ ਇਸ ਵੇਲੇ ਪਿਛਲੇ 2 ਮਹੀਨਿਆਂ ਤੋਂ ਸਪਾਟ ਰੇਟ ਜਿਹੜੇ ਆ ਉਹ ਚੱਲ ਰਹੇ ਹੈਗੇ ਆ, ਸੀਜ਼ਨਲ ਨਾਰਮਲ ਚੱਲ ਰਹੇ ਹੈਗੇ, ਜਿਹਨੂੰ ਮੈਂ ਕਹੂੰਗਾ, ਮੈਂ ਇਹ ਨਹੀਂ ਕਹੂੰਗਾ ਕਿ ਸਪਾਟ ਰੇਟ ਥੱਲੇ ਆ ਗਏ ਆ। ਸਪਾਟ ਰੇਟ ਜਿਹੜੇ ਆ ਉਹ ਸੀਜ਼ਨਲ ਨਾਰਮਲ ਚੱਲ ਰਹੇ ਹੈਗੇ ਆ, ਜਦੋਂ ਜਦ ਕਿ ਸੀਜ਼ਨਲ ਟਾਈਮ ਤੇ ਇਦਾਂ ਹੀ ਹੁੰਦਾ ਆ ਜੀ। ਹੁਣ ਆਸ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਆ, ਜਿਹੜਾ April ਸਟਾਰਟ ਹੋਣਾ ਆ, ਸੋ April ਦੇ ਵਿੱਚ ਜੇ ਸਪਾਟ ਰੇਟ ਜਿਹੜੇ ਆ, ਯੂਜ਼ਲੀ ਮਾਰਚ ਦੇ ਲਾਸਟ ਵੀਕ ਦੇ ਵਿੱਚ, April ਦੇ ਫਸਟ ਵੀਕ ਦੇ ਵਿੱਚ ਜਿਹੜੇ ਸਪਾਟ ਰੇਟਸ ਹੈਗੇ ਆ, ਕਿਉਂਕਿ ਮਾਰਕੀਟ ਇੱਧਰੋਂ ਖੁੱਲਣੀ ਸ਼ੁਰੂ ਹੋ ਜਾਂਦੀ ਆ ਪ੍ਰੋਡਿਊਸ ਦੀ ਕੈਲੀਫੋਰਨੀਆ ਚੋਂ, ਸੋ ਰੇਟ ਜਿਹੜੇ ਆ ਉੱਪਰ ਜਾਣੇ ਸ਼ੁਰੂ ਹੋ ਜਾਂਦੇ ਆ। ਪਰ ਉਹ ਟ੍ਰੈਂਡ ਅਜੇ ਦੇਖਣ ਨੂੰ ਮਿਲ ਨਹੀਂ ਰਿਹਾ, ਉਹ ਟ੍ਰੈਂਡ ਅਜੇ ਉਸ ਹਿਸਾਬ ਦਾ ਚੱਲ ਨਹੀਂ ਰਿਹਾ। ਔਰ ਜਿਹੜੇ ਹਿਸਾਬ ਦੇ ਨਾਲ ਫਿਊਲ ਦੀਆਂ ਪ੍ਰਾਈਸਿਸ ਜਿਹੜੀਆਂ ਟਿਕੀਆਂ ਹੋਈਆਂ ਆ, ਔਰ ਬੈਰਲ ਚਾਹੇ ਉੱਪਰ ਜਾਵੇ ਥੱਲੇ ਜਾਵੇ, ਜਦੋਂ ਉੱਪਰ ਨੂੰ ਗਿਆ ਸੀ ਪ੍ਰਾਈਸਾਂ ਬਹੁਤ ਛੇਤੀ ਉੱਪਰ ਨੂੰ ਚਲੀਆਂ ਗਈਆਂ ਸੀ, ਪਰ ਹੁਣ ਜੇ ਥੱਲੇ ਵੀ ਆ ਗਿਆ ਤੇ ਪ੍ਰਾਈਸਾਂ ਥੱਲੇ ਨਹੀਂ ਆ ਰਹੀਆਂ। ਸੋ ਬਿਲਕੁਲ ਇਸੇ ਤਰ੍ਹਾਂ ਰਮਨ ਜੀ, ਸਭ ਤੋਂ ਜਿਹੜਾ ਮੇਨ ਰੀਜ਼ਨ ਹੈਗਾ ਉਹ ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆ, ਕੰਜ਼ਿਊਮਰ ਜਿਹੜਾ ਪੈਸੇ ਸਪੈਂਡ ਕਰਦਾ ਆ ਫਿਜ਼ੀਕਲ ਗੁੱਡਸ ਤੋਂ ਪਰੇ ਹੋ ਰਿਹਾ ਹੈਗਾ ਆ। ਕਿਉਂਕਿ ਜਿਹੜਾ ਫਰੇਟ ਆ, ਉਹ ਸਾਰਾ ਕੁਛ ਮੂਵਮੈਂਟ ਆਫ ਫਿਜ਼ੀਕਲ ਗੁੱਡਸ ਆ, ਵੀ ਜਿਹੜਾ ਵੀ ਸਮਾਨ ਮੂਵ ਕਰਨਾ। ਹੁਣ ਲੋਕਾਂ ਦਾ ਇੰਟਰਸਟ, ਕਿਉਂਕਿ ਲੋਕਾਂ ਨੇ ਸਮਾਨ ਬਹੁਤ ਖਰੀਦ ਲਿਆ 2 ਸਾਲ, ਹੁਣ ਮਹਿੰਗਾਈ ਇੰਨੀ ਹੋ ਗਈ ਆ, ਉਹ ਕਹਿੰਦੇ ਕੀ ਕਰਨਾ, ਕਿਉਂਕਿ ਆਪਾਂ ਦੇਖਦੇ ਹਾਂ ਆਪਣੇ ਘਰਾਂ 'ਚ ਵੀ ਐਮਾਜ਼ੋਨ ਦੇ ਬਕਸੇ ਤੇ ਬਕਸਾ ਆਈ ਜਾਂਦਾ ਸੀ। ਲੋਕ ਕਹਿੰਦੇ ਵੀ ਹੁਣ ਟਰੈਵਲ ਤੇ ਐਂਟਰਟੇਨਮੈਂਟ ਵੱਲ ਚੱਲ ਰਹੇ ਹੈਗੇ ਆ, ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਘੁੰਮੂ ਫਿਰੂਗੇ ਐਂਟਰਟੇਨਮੈਂਟ ਵੱਲ, ਉਹਦੇ ਨਾਲ ਟਰੱਕਿੰਗ ਇੰਡਸਟਰੀ ਨਾਲ ਕੋਈ ਉਹਨੂੰ ਫਰਕ ਨਹੀਂ ਪੈਣਾ, ਕਿਉਂਕਿ ਉਹਦੇ 'ਚ ਕੋਈ ਟਰੱਕਿੰਗ ਇੰਡਸਟਰੀ ਦਾ ਲੈਣਾ ਦੇਣਾ ਨਹੀਂ ਹੈਗਾ। ਸੋ ਫਰਵਰੀ ਦੇ ਵਿੱਚ ਜਿਹੜੀਆਂ ਰੀਟੇਲ ਸੇਲਸ ਆ ਉਹ ਫਲੈਟ ਰਹੀਆਂ, ਜੋ ਕਿ ਜਿਹੜੀ ਐਕਸਪੈਕਟੇਸ਼ਨ ਸੀਗੀ ਉਹ 0.3% ਸੀਗੀ, ਉਹ ਮਿਸਿੰਗ ਹੋਈ ਹੈਗੀ ਆ। ਸੋ ਡੀਜ਼ਲ ਦੀਆਂ ਤੁਸੀਂ ਦੱਸ ਦਿੱਤੀਆਂ, ਇਨਵੈਂਟੋਰੀ ਹੁਣ ਆਲਰੇਡੀ ਕਹਿੰਦੇ ਥੋੜੀ ਵਧਣੀ ਸ਼ੁਰੂ ਹੋ ਗਈ, ਕਿਉਂਕਿ ਲੋਕਾਂ ਨੇ ਸਮਾਨ ਲੈਣਾ ਜਿਹੜਾ ਆ ਉਹ ਘਟਾ ਦਿੱਤਾ ਹੈਗਾ। ਸੋ ਇਹ ਫਰੇਟ ਵੇਵਸ ਨੇ
ਇਹ ਦੱਸਿਆ ਵੀ ਟਰੱਕ ਲੋਡ ਸਪੌਟ ਰੇਟਸ ਫਾਲਿੰਗ, ਬਹੁਤ ਤੇਜ਼ੀ ਦੇ ਨਾਲ ਕਹਿੰਦੇ ਪਈ ਡਿੱਗ ਰਹੇ ਆ। $3.83 ਪਰ ਮੀਲ ਦੇ ਹਿਸਾਬ ਨਾਲ ਜਨਵਰੀ 'ਚ ਸੀ, ਤੇ ਹੁਣ $3.42 ਆ। ਇਹ ਦੇਖੋ ਵੀ truckstop.com ਵਾਲੇ ਕਹਿੰਦੇ ਆ, ਪਰ ਮੈਂ ਆਪਾਂ ਪੰਜਾਬੀਆਂ ਦੀ ਕਈ ਗੱਲ ਕਰਦੇ ਹੁੰਦੇ, ਉਹ ਕਿ $2 ਤੇ ਘੁੰਮਦੇ ਹੁੰਦੇ ਆ ਰਮਨ ਜੀ। ਇਹ ਦੇਖੋ ਜੀ ਭਾਜੀ, ਜਿਹੜਾ ਰੇਟ ਇਹ ਦੱਸ ਰਹੇ ਹੈਗੇ ਆ, ਜਿਹੜਾ ਆਨਲਾਈਨ ਦੱਸਦੇ ਹੈਗੇ ਆ, ਇਹ ਜਿਹੜਾ ਬ੍ਰੋਕਰ ਐਵਰੇਜ ਹੁੰਦੀ ਆ, ਕਿ ਬ੍ਰੋਕਰ ਕੀ ਜਿਹੜਾ ਸ਼ਿਪਰ ਐਵਰੇਜ ਹੁੰਦੀ ਆ, ਬ੍ਰੋਕਰ ਅੱਗੇ ਪੇ ਕਰਦਾ ਆ, ਉਹ ਬ੍ਰੋਕਰ ਪੇ ਕਰਦਾ ਹੈਗਾ। ਸੋ ਇਹਦੇ ਵਿੱਚ ਜਿਹੜੇ ਰੇਟਸ ਆਉਂਦੇ ਆ, ਇਹ ਜਿਹੜੀਆਂ ਹੁਣ ਦੇਖੋ ਆਪਣੇ ਜੇ ਆਪਾਂ ਕੈਲੀਫੋਰਨੀਆ 'ਚ ਬੈਠੇ ਆ, ਤੇ ਆਪਾਂ ਨੂੰ ਜਦੋਂ ਕਹਿੰਦੇ ਵੀ ਆਪਣੀ ਕੰਟਰੀ ਦੀ ਫਿਊਲ ਦੀ ਐਵਰੇਜ ਜਿਹੜੀ ਆ ਉਹ $4 ਤੇ ਕੁਛ ਸੈਂਟ ਹੈ, ਤੇ ਆਪਾਂ ਨੂੰ ਲੱਗਦਾ ਹੈ ਸਾਡਾ ਅਸੀਂ ਪਤਾ ਨਹੀਂ ਕਿਹੜੀ ਕੰਟਰੀ 'ਚ ਰਹਿੰਦੇ, ਸਾਡੇ ਤਾਂ 6.5 ਆ ਇੱਥੇ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਇਹ ਬ੍ਰੋਕਰ ਪੇ ਕਰਦਾ ਆ, ਉਹ ਡਿਫਰੈਂਟ ਹੈਗਾ। ਜਿਹੜਾ ਸ਼ਿਪਰ ਪੇ ਕਰਦਾ ਹੈਗਾ, ਉਹ ਜਿਹੜਾ ਓਰੀਜਨਲ ਰੇਟ ਹੈਗਾ। ਸੋ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਕੰਮ ਕਰ ਰਹੇ, ਕਿੱਥੋਂ ਕਰ ਰਹੇ ਹੋ। ਔਰ ਜਿਹੜੇ ਸਾਡੀ ਕਮਿਊਨਿਟੀ ਆ, ਅਸੀਂ ਬਾਰ-ਬਾਰ ਇਹ ਚੀਜ਼ ਨੂੰ ਕਹਿੰਦੇ ਆ, ਸਾਡੀ ਜਿਹੜੀ ਕਮਿਊਨਿਟੀ ਦੇ ਵਿੱਚ ਜਿਹੜੇ ਓਨਰ ਆਪਰੇਟਰਸ ਹੈਗੇ ਆ, ਉਹ ਕਈ ਵਾਰੀ ਉਹਨਾਂ ਦੇ ਕੋਲ ਲੋਡ ਜਿਹੜਾ ਆ, ਉਹ ਦੂਜੇ ਤੀਜੇ ਥਾਂ ਤੇ ਜਾ ਕੇ ਆਉਂਦਾ ਸ਼ਿਪਰ ਕੋਲੋਂ। ਸੋ ਸ਼ਿਪਰ ਅੱਗੇ ਦਿੰਦਾ ਕਿਸੇ ਨੂੰ, ਉਹ ਅੱਗੇ ਦਿੰਦਾ, ਉਹ ਅੱਗੇ ਟਰੱਕਿੰਗ ਕੰਪਨੀ ਦਿੰਦੀ, ਉਹ ਅੱਗੇ। ਸੋ ਤੀਜੀ ਚੌਥੀ ਪਲੇਸ ਤੇ ਆਉਂਦਾ ਆ। ਸੋ ਤੀਜੀ 3-4 ਬੰਦੇ ਆਲਰੇਡੀ ਉਹਦੇ ਵਿੱਚ ਆਪਣਾ ਜਿਹੜਾ ਆ ਉਹ ਸ਼ੇਅਰ ਰੱਖ ਕੇ, ਤੇ ਫਿਰ ਉਹ ਜਿਹੜਾ ਫਰੇਟ ਹੁੰਦਾ ਆ। ਸੋ ਇਸ ਕਰਕੇ ਜਿਹੜਾ ਰੇਟ ਆ, ਉਹ ਥੱਲੇ ਆਉਂਦਾ ਜਿਹੜਾ ਆ ਉਹ ਘਟ ਜਾਂਦਾ ਆ। ਔਰ ਇਹ ਚੀਜ਼ ਜਿਹੜੀ ਆ, ਇਹ ਚੀਜ਼ ਐਮਾਜ਼ੋਨ ਤੇ ਜਿਹੜੀਆਂ ਦੂਜੀਆਂ ਕੰਪਨੀਆਂ ਹੈਗੀਆਂ, ਚਾਹੇ ਉਹ ਊਬਰ ਕਹਿ ਲਓ, ਚਾਹੇ ਐਮਾਜ਼ੋਨ ਕਹਿ ਲਓ, ਚਾਹੇ ਤੁਸੀਂ ਕਨਵੇ ਕਹਿ ਲਓ, ਇਹ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇਜ ਕੰਪਨੀਆਂ ਨਾ, ਇਹਨਾਂ ਨੇ ਬਹੁਤ ਹੀ ਢੰਗ ਤਰੀਕੇ ਦੇ ਨਾਲ ਉਹ 3-4 ਬੰਦੇ ਵਿੱਚੋਂ ਕੱਢ ਕੇ, ਤੇ ਇਹਨਾਂ ਨੇ ਰੇਟ ਉਹੀ ਐਂਡ ਵਾਲਾ ਦਿੱਤਾ ਆ ਲੋਕਾਂ ਨੂੰ। ਪਰ ਇਹਨਾਂ ਨੇ ਉਹ 3-4 ਬੰਦਿਆਂ ਦਾ ਇਕੱਠਾ ਇੱਕ ਥਾਂ ਲੈ ਲਿਆ ਸਾਰਾ ਕੁਛ। ਸੋ ਇਹ ਜਿਹੜੀਆਂ ਚੀਜ਼ਾਂ, ਕਈ ਵਾਰੀ ਕਈ ਲੋਕੀ ਇਹ ਕਹਿ ਦਿੰਦੇ ਆ, ਮੈਂ ਬਹੁਤ ਵਾਰੀ ਸੁਣਿਆ ਕਿ ਅਸੀਂ ਤਾਂ ਡਾਇਰੈਕਟ ਕੰਮ ਕਰਦੇ ਆ ਜੀ, ਅਸੀਂ ਐਮਾਜ਼ੋਨ ਤੇ ਕਰਦੇ ਹਾਂ, ਅਸੀਂ ਫਲਾਣੇ ਤੇ ਕਰਦੇ ਹਾਂ, ਅਸੀਂ ਉੱਥੇ ਉਹਦਾ ਡਾਇਰੈਕਟ ਕੰਮ ਦਾ ਮਤਲਬ ਇਹ ਨਹੀਂਗਾ ਕਿ ਤੁਹਾਨੂੰ ਬੈਸਟ ਰੇਟ ਮਿਲ ਰਿਹਾ ਹੈਗਾ। ਉਹਦਾ ਮਤਲਬ ਇਹ ਕਿ ਦੇ ਆਲਰੇਡੀ ਟੇਕਨ ਆਊਟ ਦੇਅਰ ਸ਼ੇਅਰ। ਸੋ ਇਹ ਜਿਹੜਾ ਐਂਡ ਯੂਜ਼ਰ ਹੈਗਾ, ਉਹਦੇ ਤੇ ਆਣ ਕੇ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ। ਸੋ ਬਿਲਕੁਲ ਟਰੱਕਰਸ ਨੂੰ ਕਿੰਨਾ ਕੁ ਅਸਰ ਪੈਣਾ ਰਮਨ ਜੀ, ਆਪਾਂ ਜੇ ਸਾਂਝੇ ਕਰਦੇ ਜਾਈਏ। ਕਹਿੰਦੇ ਕਿ ਟਰੱਕਿੰਗ ਦੇ ਸਪੌਟ ਰੇਟਸ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ। ਕਾਰਨ ਕੀ ਆ? ਟਰੱਕਾਂ ਦੀ ਗਿਣਤੀ ਬਹੁਤ ਜ਼ਿਆਦਾ, ਕਹਿੰਦੇ ਵੀ ਟੂ ਮੈਨੀ ਟਰੱਕਸ ਤੇ ਨਾਟ ਇਨਫ ਫਰੇਟ ਹੈ ਨਹੀਂ। $3.83 ਉਹਨਾਂ ਨੇ ਦੱਸਿਆ ਵੀ ਜਨਵਰੀ ਸੀ, ਜਦੋਂ ਕਿ ਆਮ ਤੁਹਾਨੂੰ ਸਾਰਿਆਂ ਨੂੰ $2 ਦੇ ਕਰੀਬ ਮਿਲਦਾ ਸੀ। ਹੁਣ ਉਹ ਘਟ ਕੇ $3.42 ਹੋ ਗਿਆ, ਤੇ ਕਹਿੰਦੇ ਵੀ ਮਿਡ ਆਫ ਦਾ ਈਅਰ ਜੂਨ ਮਹੀਨੇ ਤੱਕ ਉਹ $2.50 ਹੋ ਜਾਣਾ ਆ। ਸੋ ਜੇ ਉੱਥੇ $2.50 ਹੋਇਆ, ਤੇ ਤੁਹਾਨੂੰ ਤਾਂ ਮੈਨੂੰ ਲੱਗਦਾ ਵੀ $1.5 ਤੇ ਥੱਲੇ ਚੱਲ ਜਾਊਗਾ।